ਬਾਕੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, ਯੂਕੇ ਦੇ ਵਿੱਚ ਪਹਿਲ ਕਦਮੀ ਹੋਈ ਆ ਬ੍ਰਿਟੇਨ ਦੇ ਜਿਹੜੇ ਸਿੱਖ ਲਾਇਰਸ ਤੇ ਉਹਨਾਂ ਦੇ ਦੁਆਰਾ ਇੱਕ ਸਿੱਖ ਕੋਰਟ, ਯੂਕੇ ਸਿੱਖ ਪਾਰਲੀਮੈਂਟ ਕਹਿ ਲਓ ਜਾਂ ਸਿੱਖ ਕੋਰਟ ਆ, ਉਹ ਬਣਾਈ ਗਈ ਆ। ਜਿਹੜੇ ਘਰੇਲੂ ਝਗੜੇ ਆ, ਫੈਮਿਲੀ ਡਿਸਪਿਊਟ ਆ, ਉਹਨਾਂ ਦਾ ਜਿਹੜਾ ਨਿਤਾਰਾ ਕਰਨ ਦੇ ਲਈ ਆਪਣੀ ਕਮਿਊਨਿਟੀ ਦੇ ਵਿੱਚ, ਕਿਸੇ ਵੀ ਕਮਿਊਨਿਟੀ ਦੇ ਵਿੱਚ ਆਪਸੀ ਜਿਹੜੇ ਮਤਭੇਦ ਆ ਉਹ ਹੋ ਹੀ ਜਾਂਦੇ ਨੇ। ਪਰ ਕਹਿੰਦੇ ਵੀ ਰਾਦਰ ਦੈਨ ਤੁਸੀਂ ਬਾਹਰ ਜਾ ਕੇ ਕੋਰਟਾਂ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜਾ ਉਹ ਉਸ ਦੇ ਉੱਤੇ ਲਾਓ, ਪਾਉਂਡ ਤੁਸੀਂ ਲਾਓ, ਉਹਦੇ ਨਾਲੋਂ ਬੈਟਰ ਆ ਵੀ ਆਪਾਂ ਜਿੰਨੇ ਵੀ ਸਿੱਖ ਲਾਇਰਸ ਆ ਜਾਂ ਜੱਜ ਨੇ ਉਹ ਮਿਲ ਕੇ ਇੱਕ ਸਾਂਝੇ ਤੌਰ ਦੇ ਉੱਤੇ ਉਪਰਾਲਾ ਕਰੀਏ ਤੇ ਆਪਸੀ ਜਿਹੜੇ ਮਸਲੇ ਆ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੀਏ। ਇਹ ਇੱਕ ਵਧੀਆ ਪਹਿਲ ਕਦਮੀ ਆ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਬਾਹਰ ਬੈਠੇ ਹੋਰ ਵੀ ਥਾਵਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੀ ਉਹ ਚੱਲਣੀ ਜਿਹੜੀ ਚਾਹੀਦੀ ਆ। ਜਿਹੜੇ ਕੋਰਟ ਦੇ ਫਾਊਂਡਰ ਆ ਲੰਡਨ ਤੋਂ, ਉਹ ਬੈਰਿਸਟਰ ਨੇ, ਉਹ ਕਹਿੰਦੇ ਵੀ ਇਹ ਜਿਹੜਾ ਟ੍ਰਿਬਿਊਨਲ ਅਸੀਂ ਬਣਾ ਰਹੇ ਆ ਸਿੱਖ ਫੈਮਿਲੀਜ਼ ਨੂੰ, ਜਦੋਂ ਉਹਨਾਂ ਨੂੰ ਜ਼ਰੂਰਤ ਜਿਹੜੀ ਉਹ ਹੋਵੇ। ਬਲਦੀਪ ਸਿੰਘ 33 ਸਾਲਾਂ ਦੇ ਲੰਡਨ ਦੇ ਇਹ ਬੈਰਿਸਟਰ ਆ, ਜਿਹੜੇ ਕੋਰਟ ਦੇ ਫਾਊਂਡਰਸ ਆ। ਉਹਨਾਂ ਨੇ ਨਿਊਜ਼ਪੇਪਰ ਨਾਲ ਗੱਲ ਕਰਦੇ ਹੋਏ ਕਿਹਾ ਵੀ ਇਹ ਰਿਲੀਜੀਅਸ ਟ੍ਰਿਬਿਊਨਲ ਤਾਂ ਨਹੀਂ ਆ, ਪਰ ਸਾਡੀ ਕੋਸ਼ਿਸ਼ ਆ ਵੀ ਜਿਹੜੇ ਸਿੱਖ ਪਰਿਵਾਰ ਆ ਉਹਨਾਂ ਨੂੰ ਮੌਕੇ ਦੇ ਉੱਤੇ ਜਿਹੜੀ ਮਦਦ ਆ ਉਹ ਦਿੱਤੀ ਜਾਵੇ, ਤਾਂ ਜੋ ਜਿਹੜਾ ਕੌਨਫਲਿਕਟ ਆਪਸ ਦੇ ਵਿੱਚ ਜਿਹੜਾ ਡਿਸਪਿਊਟ ਆ ਸਿੱਖ ਸਿਧਾਂਤਾਂ ਦੇ ਨਾਲ ਮੇਚ ਕਰਕੇ ਉਹਨਾਂ ਸੋਲਿਊਸ਼ਨ ਜਿਹੜੇ ਉਹ ਕੱਢੇ ਜਾਣ। ਹੁਣ ਤੱਕ ਕਹਿੰਦੇ ਵੀ ਇਹ ਜਿਹੜਾ ਨਵਾਂ ਜਿਹੜਾ ਕੋਰਟ ਹੈ, ਜਿਹੜਾ ਸਿੱਖ ਕੋਰਟ ਆ, ਇਹ ਰਿਮੋਟਲੀ ਤੇ ਇਨ ਪਰਸਨ ਦੋਨੋਂ ਹੀ ਤਰੀਕੇ ਦੇ ਨਾਲ ਕੰਮ ਇਸ ਦੇ ਵਿੱਚ ਚੱਲੇਗਾ। 30 ਇਸ ਦੇ ਵਿੱਚ ਮੈਜਿਸਟ੍ਰੇਟ ਨੇ, 15 ਇਸ ਦੇ ਵਿੱਚ ਜੱਜ ਨੇ, ਜਿਨ੍ਹਾਂ ਵਿੱਚੋਂ ਕਹਿੰਦੇ ਬਹੁਤੀਆਂ ਜਿਹੜੇ ਉਹ ਔਰਤਾਂ ਨੂੰ ਉਸ ਦੇ ਵਿੱਚ ਰੱਖਿਆ ਗਿਆ ਆ। ਕਹਿੰਦੇ ਵੀ ਜਿਹੜੇ ਮੈਜਿਸਟ੍ਰੇਟ ਆ ਉਹ ਦੋਨਾਂ ਪਾਰਟੀਆਂ ਦੇ ਵਿੱਚ ਮੀਡੀਏਟ ਕਰਕੇ ਸਮਝੌਤਾ ਕਰਾਉਣ ਦੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਕਰਨਗੇ। ਤੇ ਕਹਿੰਦੇ ਵੀ ਜਿਹੜੀਆਂ ਡਿਸਕਸ਼ਨਸ ਆ ਉਹ ਸਿੱਖ ਚੈਰਿਟੀਜ਼ ਦੇ ਨਾਲ ਕੀਤੀਆਂ ਜਿਹੜੀਆਂ ਗਈਆਂ ਆ। ਕੋਰਸਿਸ ਜਿਹੜੇ ਆ ਉਹ ਵੀ ਬਣਾਏ ਗਏ ਆ। ਡੋਮੈਸਟਿਕ ਵਾਇਲੈਂਸ, ਐਂਗਰ ਮੈਨੇਜਮੈਂਟ, ਗੈਂਬਲਿੰਗ, ਸਬਸਟੈਂਸ ਮਿਸਯੂਜ਼, ਇਹ ਸਾਰੀਆਂ ਚੀਜ਼ਾਂ ਜਿਹੜੇ ਉਹ ਕਹਿੰਦੇ ਵੀ ਇਦਾਂ ਦੇ ਰਿਸੋਰਸਿਸ ਆ ਉਹ ਅਵੇਲੇਬਲ ਕਰਾਉਣ ਜਾ ਰਹੇ ਹੈਗੇ ਆ। ਸੋ ਜਿਹੜਾ ਸਿੱਖ ਕੋਰਟ ਆ ਇਹ ਯੂਕੇ ਦੇ ਵਿੱਚ ਹੁਣ ਨਵਾਂ ਸਥਾਪਿਤ ਕੀਤਾ ਗਿਆ ਆ, ਤਾਂ ਜੋ ਕਿ ਲੱਗ ਰਿਹਾ ਵੀ ਇੱਕ ਚੰਗੀ ਪਹਿਲ ਕਦਮੀ। ਹਾਂ, ਜਿਹਦਾ ਨਹੀਂ ਹੁੰਦਾ ਉਹਨਾਂ ਨੇ ਫਿਰ ਜਿਹੜੇ ਉੱਥੇ ਦੇ ਲਾਅ ਆਫ ਦਾ ਲੈਂਡ ਆ ਉਹਦੇ ਹਿਸਾਬ ਦੇ ਨਾਲ ਅੱਗੇ ਜਿਹੜੇ ਉਹ ਜਾ ਸਕਦੇ ਆ, ਪਰ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਉੱਥੇ ਹਜ਼ਾਰਾਂ ਹੀ ਲੱਖਾਂ ਡਾਲਰ ਖਰਚ ਕਰਨ ਦੀ ਬਜਾਏ ਆਪਸ ਦੇ ਵਿੱਚ ਸਮਝੌਤਾ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਸਲੇ ਸੁਲਝਾਏ ਜਾਣ ਤੇ ਸਾਰੇ ਹੀ ਜਿਹੜੇ ਕਾਬਿਲ ਨੇ ਮੈਜਿਸਟ੍ਰੇਟ ਤੇ ਜਿਹੜੇ ਜੱਜਿਸ ਆ ਉਹਨਾਂ ਦੇ ਜਿਹੜੇ ਪੈਨਲ ਆ ਇਸ ਦੇ ਵਿੱਚ ਫੈਸਲੇ ਜਿਹੜੇ ਉਹ ਕਰਵਾਇਆ ਕਰਨਗੇ। ਮੈਜਿਸਟ੍ਰੇਟ ਜਿਹੜੇ ਆ ਉਹ ਮੀਡੀਏਟ ਕਰੂਗੇ ਪਾਰਟੀਆਂ ਦੇ ਬਿਟਵੀਨ, ਤਾਂ ਕਿ ਸੈਟਲਮੈਂਟ ਦੀ ਨੈਗੋਸ਼ੀਏਸ਼ਨ ਹੋ ਸਕੇ। ਉਹ ਕਹਿੰਦੇ ਵੀ ਸਾਰੇ ਜਿਹੜੇ ਇਹ ਕਨਫਲਿਕਟ ਹੈਗੇ ਆ, ਜਿਸ ਤਰ੍ਹਾਂ ਛੋਟੇ ਛੋਟੇ ਦੱਸਿਆ ਕਿ ਕੋਈ ਸ਼ਰਾਬ ਪੀ ਕੇ ਲੇਡੀਜ਼ ਨੂੰ ਕੁੱਟਣ ਦਾ, ਗੈਂਬਲਿੰਗ ਦਾ, ਕੋਈ ਪ੍ਰਾਪਰਟੀ ਦਾ, ਕਿਸੇ ਤਰ੍ਹਾਂ ਦਾ ਵੀ ਜਿਹੜਾ ਡਿਸਪਿਊਟ ਆ, ਉਹ ਕਨਫਲਿਕਟ ਆਪਾਂ ਇਨ ਲਾਈਨ ਵਿਦ ਸਿੱਖ ਪ੍ਰਿੰਸੀਪਲਸ ਡਿਸਾਈਡ ਕਰਾਂਗੇ। ਜਿਹੜੀਆਂ ਵੀ ਪਾਰਟੀਆਂ ਹੈਲਪ ਲੈਣਾ ਚਾਹਣਗੀਆਂ ਇਹ ਉੱਥੇ ਦੇ ਜੱਜ ਤੇ ਉੱਥੇ ਦੇ ਵਕੀਲ ਹੈਗੇ, ਉੱਥੇ ਦੇ ਬੋਰਨ। ਮੈਜੋਰਿਟੀ ਚ ਕਹਿੰਦੇ 80-90% ਜਿਹੜੇ ਜੱਜ ਹੋਣਗੇ ਉਹ ਬੀਬੀਆਂ ਹੋਣਗੀਆਂ, ਲੇਡੀਜ਼ ਹੋਣਗੀਆਂ। ਸੋ ਵਧੀਆ ਆ। ਉਹਦੇ ਵਿੱਚ ਉਹਨਾਂ ਨੂੰ ਜਿਹੜੀ ਵੀ ਪਾਰਟੀ ਕੋਈ ਉਹਨਾਂ ਦੀ ਡਿਸਪਿਊਟ ਆ, ਜੇ ਦੋਨੋਂ ਪਾਰਟੀਆਂ ਸਾਈਨ ਕਰਕੇ ਇਹਨਾਂ ਦੇ ਕੋਲ ਦਿੰਦੀਆਂ ਆ ਤੇ ਤਾਂ ਹੀ ਉਹ ਕੇਸ ਉਹਨਾਂ ਦਾ ਲੈਣਗੇ ਵੀ ਹਾਂ ਅਸੀਂ ਦੋਨੋਂ ਜਣੇ ਐਗਰੀ ਕਰਦੇ ਆ ਤੇ ਜੋ ਵੀ ਤੁਸੀਂ ਡਿਸੀਜਨ ਦਵੋਗੇ ਆਪਾਂ ਉਸ ਨਾਲ ਐਗਰੀ ਕਰਾਂਗੇ। ਨਹੀਂ ਤਾਂ ਜਿਹੜੀਆਂ ਰੈਗੂਲਰ ਕੋਰਟਸ ਹੈਗੀਆਂ ਹੀ ਆ ਉਹ ਚੱਲੀ ਜਾਊਗੀਆਂ। ਪਰ ਇਹ ਇੱਕ ਬਹੁਤ ਵਧੀਆ ਜਿਹੜਾ ਸਟੈਪ ਲਿਆ ਗਿਆ ਆ, ਕਿਉਂਕਿ ਹਜ਼ਾਰਾਂ ਨਹੀਂ ਲੱਖਾਂ ਦੇ ਡਾਲਰ, ਖਾਸ ਕਰਕੇ ਆਪਾਂ ਗੁਰੂ ਘਰ ਦੀਆਂ ਲੜਾਈਆਂ ਦੇ ਤਾਂ ਆਪਾਂ ਕੋਰਟਾਂ ਦੇ ਵਿੱਚ ਇੰਨੇ ਜਿਹੜੇ ਸਪੈਂਡ ਕਰਦੇ ਆ। ਸੋ ਇਦਾਂ ਦਾ ਜੇ ਉੱਥੇ ਸੈਟਅਪ ਹੋਇਆ ਹੈਗਾ ਤੇ ਹੋਪਫੁਲੀ ਬਾਹਰਲੇ ਜਿਹੜੇ ਬਾਕੀ ਹੋਰ ਮੁਲਕ ਹੈਗੇ ਆ ਉਹ ਵੀ ਇਸ ਨੂੰ ਜਿਹੜੇ ਫੋਲੋ ਕਰੂਗੇ। ਬਿਲਕੁਲ। ਕਹਿੰਦੇ 15ਵੀਂ ਸਦੀ ਦਾ ਇੱਕ ਓਲਡ ਹਾਲ ਆ ਲਿੰਕਨ ਇਨ ਦੇ ਵਿੱਚ, ਉੱਥੇ ਫਿਰ ਜਕਾਰਿਆਂ ਦੇ ਵਿੱਚ ਉਹ ਗੂੰਜ ਉੱਠਿਆ ਜਦ ਇਹਨਾਂ ਸਾਰਿਆਂ ਨੇ ਜਿਹੜੀ ਉਹ ਸਹੁੰ ਚੁੱਕੀ ਗੁਰੂ ਗ੍ਰੰਥ ਸਾਹਿਬ ਦੀ। ਕਹਿੰਦੇ ਵੀ ਇਹਨਾਂ ਨੇ ਸਹੁੰ ਚੁੱਕੀ ਵੀ ਜੋ ਉਸ ਦੇ ਵਿੱਚ ਸਾਨੂੰ ਦਿਸ਼ਾ ਦਸ਼ਾ ਦੱਸੀ ਗਈ ਆ ਉਸ ਹਿਸਾਬ ਦੇ ਨਾਲ ਅਸੀਂ ਜਿਹੜੇ ਆ ਉਹ ਸਿੱਖ ਸਿਧਾਂਤਾਂ ਦੇ ਹਿਸਾਬ ਦੇ ਨਾਲ ਫੈਸਲਾ ਜਿਹੜਾ ਕਰਾਂਗੇ। ਇਹ ਬਹੁਤ ਵੱਡੀ ਇੱਕ ਕਹਿ ਸਕਦੇ ਆ ਵੀ ਇਹ ਖਬਰ ਆ। ਯੂਕੇ ਦੇ ਸਿੱਖਾਂ ਨੇ ਇਹ ਪਹਿਲ ਕਦਮੀ ਕੀਤੀ ਆ, ਸਾਂਝੇ ਹੋਣ ਦਾ, ਇਕੱਠੇ ਹੋਣ ਦਾ ਜਿਹੜਾ ਉਹਨਾਂ ਨੇ ਇੱਕ ਕਹਿ ਸਕਦੇ ਆ ਵੀ ਆਪਾਂ ਨੂੰ ਦਿਖਾਇਆ ਆ ਵੀ ਅਸੀਂ ਸਾਰੇ ਜਣੇ ਇਕੱਠੇ ਮਿਲ ਕੇ ਚੱਲ ਸਕਦੇ ਆ। ਤੇ ਇਹਨਾਂ ਤੋਂ ਬਹੁਤ ਵੱਡੇ ਜਿਹੜੇ ਸਬਕ ਆ ਉਹ ਲੈਣ ਦੀ ਜ਼ਰੂਰਤ ਆ। ਜਿਹੜੇ ਉੱਥੇ ਦਾ ਫਰੇਮਵਰਕ ਇਸੇ ਹੀ ਸਿਧਾਂਤ ਦੇ ਉੱਤੇ ਜਿਹੜਾ ਉਹ ਅੱਗੇ ਲਿਆਂਦਾ ਗਿਆ ਆ। ਤੇ ਬਾਕੀ ਜੇ ਕੋਈ ਅਮਰੀਕਾ ਵਾਲੇ
ਇੰਗਲੈਂਡ ਵਾਲੇ ਦੇ ਵਿੱਚ ਤਾਂ ਹੋ ਗਿਆ, ਕੈਨੇਡਾ ਵਾਲੇ, ਆਸਟ੍ਰੇਲੀਆ ਵਾਲੇ, ਨਿਊਜ਼ੀਲੈਂਡ, ਹੋਰ ਮੁਲਕਾਂ ਵਾਲੇ ਆ, ਉਹਨਾਂ ਨੂੰ ਜ਼ਰੂਰ ਇਹਨਾਂ ਮੈਜਿਸਟ੍ਰੇਟਸ, ਇਹਨਾਂ ਦੇ ਫਾਊਂਡਰਸ ਦੇ ਨਾਲ ਗੱਲ ਕਰਨੀ ਚਾਹੀਦੀ ਆ, ਤਾਂ ਜੋ ਇੱਥੇ ਵੀ ਕੁਛ ਅਜਿਹੇ ਕਹਿ ਲਓ ਵੀ ਮੀਡੀਏਸ਼ਨ ਕਰਾਉਣ ਦੇ ਲਈ, ਗੱਲਾਂ ਨੂੰ ਜਿਹੜਾ ਉਹ ਸੁਲਝਾਉਣ ਦੇ ਲਈ ਜੀ। ਚੀਜ਼ ਜਿਹੜੀ ਸੋ ਉਹ ਦੋਨੋਂ ਬਣਾਈ ਜਾ ਇੰਗਲਿਸ਼ ਤੇ ਸਕੇ। ਪੰਜਾਬੀ ਦੇ ਵਿੱਚ ਉਹ ਕਹਿੰਦੇ ਵੀ ਆਪਾਂ ਵਰਤਾਂਗੇ। ਉਹ ਕੋਰਟ ਵੀ ਉਹਨਾਂ ਦੀ ਹੋਊਗੀ, ਘਰ ਵਿੱਚ ਜਾ ਕੇ ਵੀ ਉਹ ਸੈਟਅਪ ਕਰ ਸਕਦੇ ਆ। ਸ਼ਰਨ ਭੱਚੂ, ਇਹ ਇੱਕ ਬੀਬੀ ਹੈਗੀ ਜੋ ਵਰਿਸਟਰ ਆ, ਉਹਨਾਂ ਲੀਡ ਫੈਮਿਲੀ ਜੱਜ ਹੋਣਗੇ ਇਸ ਨਵੀਂ ਸਿੱਖ ਕੋਰਟ ਦੇ। ਉਹ ਕਹਿੰਦੇ ਵੀ ਅਸੀਂ ਜਿਹੜੇ ਜਿੱਥੇ ਸਾਨੂੰ ਲੱਗਿਆ ਵੀ ਅਸੀਂ ਉਹ ਇਸ਼ੂ ਨੂੰ ਸਿਗਨੀਫੀਕੈਂਟਲੀ ਸੇਫਗਾਰਡ ਨਹੀਂ ਕਰ ਸਕਦੇ, ਨਹੀਂ ਧਿਆਨ ਦੇ ਨਾਲ ਸਾਡਾ ਡਿਸੀਜਨ ਹੋ ਸਕਦਾ, ਉਹ ਫਿਰ ਜਿਹੜੀ ਰੈਗੂਲਰ ਕੋਰਟ ਹੈਗੀ ਇੰਗਲਿਸ਼ ਕੋਰਟ, ਉਹ ਉੱਥੇ ਜਿਹੜਾ ਚਲੇ ਜਾਊਗਾ। ਸੋ ਇਹ ਇੱਕ ਬਹੁਤ ਵਧੀਆ ਡਿਸੀਜਨ ਆ। ਕੱਲਾ ਇਹ ਬਾਹਰਲੇ ਮੁਲਕਾਂ ਨਹੀਂ, ਜਿੱਥੋਂ ਆਪਾਂ ਆਏ ਆ, ਜੇ ਉਸ ਮੁਲਕ 'ਚ ਵੀ ਹੋਵੇ ਤਾਂ ਲੋਕਾਂ ਦੀਆਂ ਜਿਹੜੀਆਂ ਲੜਾਈਆਂ ਆ ਉਹ ਬਹੁਤ ਜ਼ਿਆਦਾ ਬਚ ਜਾਣ। ਲੜਾਈਆਂ ਤੇ ਪੈਸੇ ਜਿਹੜੇ ਖਰਚ ਹੁੰਦੇ ਆ ਉਦਾਂ ਉਹ ਪੰਚ ਸਰਪੰਚ ਕਰਾਉਂਦੇ ਤੇ ਹੈਗੇ ਆ, ਪਰ ਆਪਾਂ ਨੂੰ ਪਤਾ ਫਿਰ ਕਈ ਦੀ ਗੱਲ ਨਹੀਂ ਬਣਦੀ, ਪੈ ਪੂ ਕੇ ਬੰਦੇ ਸੁਲਝਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਈਗੋ ਦੇ ਚੱਲਦਿਆਂ, ਹੰਕਾਰ ਦੇ ਚੱਲਦਿਆਂ ਬੰਦੇ ਨੇ ਇੱਕ ਦੂਜੇ ਦੇ ਨਾਲ ਨਫ਼ਰਤ ਈਰਖਾ ਵਾਲੇ ਪਾਸੇ ਨੂੰ ਵੱਧ ਜਾਂਦੇ ਆ। ਥੋੜਾ ਜਿਹਾ ਉਸ ਚੀਜ਼ਾਂ ਦਾ ਆਪਾਂ ਨੂੰ ਤਿਆਗ ਕਰਨ ਦੀ ਜ਼ਰੂਰਤ ਹੈ। ਪਰ ਇੱਕ ਗੱਲ ਦੀ ਬੜੀ ਖੁਸ਼ੀ ਹੈ, ਜਿਸ ਹਿਸਾਬ ਦੇ ਨਾਲ ਰਾਜਕਨਵੀਰ ਸਿੰਘ ਜੀ ਉਹਨੀ ਫੋਟੋਆਂ ਰਿਲੀਜ਼ ਕੀਤੀਆਂ, ਏਦਾਂ ਲੱਗਦੀਆਂ ਆ ਵੀ ਜਿੱਦਾਂ ਕਿਸੇ ਇਹ ਸਿੱਖ ਰਾਜ ਦੀਆਂ ਹੋਣ, ਸਿੱਖ ਰਾਜ ਦੀ ਇਹ ਜਿਹੜੀ ਕੋਰਟ ਹੋਵੇ, ਸਾਰੇ ਦਸਤਾਰਧਾਰੀ ਤੇ ਬਹੁਤ ਵਧੀਆ ਜਿਹੜੀ ਪਿਕਚਰਸ ਆ। ਆਪਾਂ ਜ਼ਰੂਰ ਜਿਹੜੀ ਪੰਜਾਬੀ ਰੇਡੀਓ USA ਦੀ ਇਹ ਵੀਡੀਓ ਹੋਊਗੀ ਉਹਦੇ ਵਿੱਚ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ।